ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਪੰਜਾਬੀ TV USA ਦੇ ਨਾਲ ਤੇ ਇਸ ਵੇਲੇ ਦੀ ਵੱਡੀ ਖਬਰ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ। ਇਸ ਵੇਲੇ ਦੀ ਵੱਡੀ ਖਬਰ ਕੈਨੇਡਾ ਤੋਂ ਬੜੀ ਮੰਦਭਾਗੀ ਖਬਰ ਆ ਰਹੀ ਹੈ। ਕੈਨੇਡਾ ਦੇ ਵਿੱਚ ਇੱਕ ਪੰਜਾਬੀ ਨੌਜਵਾਨ ਦਾ ਲੰਘੇ ਦਿਨੀ ਨਕਾਬਪੋਸ਼ਾਂ ਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਇਹ ਨੌਜਵਾਨ ਸਿਕਿਉਰਿਟੀ ਗਾਰਡ ਦੇ ਤੌਰ ਤੇ ਕੰਮ ਕਰਦਾ ਸੀ ਤੇ ਪੰਜਾਬ ਤੋਂ ਆਇਆ ਇਸ ਨੌਜਵਾਨ ਨੂੰ ਮਹਿਜ਼ 3 ਮਹੀਨੇ ਹੀ ਹੋਏ ਸਨ। ਦੀ ਟ੍ਰਿਬਿਊਨ ਇੱਕ ਜਿਹੜਾ ਪੰਜਾਬੀ ਅਦਾਰਾ ਵਾ ਉਹਦੇ ਵਿੱਚ ਜਿਹੜੀ ਖਬਰ ਛਪੀ ਹੈ ਉਹਦੇ ਮੁਤਾਬਕ ਇਹ ਮਿਸੀਸਾਗਾ ਦੇ ਵਿੱਚ ਘਟਨਾ ਵਾਪਰੀ ਹੈ ਤੇ ਨੱਥੋਵਾਲ ਪਿੰਡ ਹੈ ਲੁਧਿਆਣਾ ਜ਼ਿਲ੍ਹੇ ਦਾ। ਉਸ ਪਿੰਡ ਦਾ ਇਹ ਨੌਜਵਾਨ ਦਾ ਨਾਮ ਦੱਸਿਆ ਗਿਆ ਜਗਰਾਜ ਸਿੰਘ, 28 ਸਾਲ ਦੀ ਉਮਰ ਜਿਹੜੀ ਦੱਸੀ ਗਈ ਹੈ। ਗੋਲੀਆਂ ਮਾਰ ਕੇ ਇਹਦਾ ਕਤਲ ਕੀਤਾ ਗਿਆ। 3 ਮਹੀਨੇ ਪਹਿਲਾਂ ਪੜ੍ਹਾਈ ਦੇ ਲਈ ਉਹ ਕੈਨੇਡਾ ਗਿਆ ਸੀਗਾ ਤੇ ਪਤਾ ਲੱਗਿਆ ਕਿ ਮਿਸੀਸਾਗਾ ਦੇ ਵਿੱਚ ਹੀ ਉਹ ਯਾਰਡ ਦੇ ਉੱਪਰ ਇੱਕ ਸਿਕਿਉਰਿਟੀ ਗਾਰਡ ਦੇ ਤੌਰ ਤੇ ਇਹ ਨੌਜਵਾਨ ਕੰਮ ਕਰਦਾ ਸੀਗਾ ਤੇ ਲੰਘੀ ਰਾਤ ਜਦੋਂ ਆਪਣੀ ਉਹ ਡਿਊਟੀ ਕਰ ਰਿਹਾ ਸੀਗਾ, ਜਦੋਂ ਆਪਣੇ ਉਹ ਕੰਮ ਤੇ ਤੈਨਾਤ ਸੀਗਾ ਤਾਂ ਉਦੋਂ 2 ਨਕਾਬਪੋਸ਼ ਆਉਂਦੇ ਨੇ ਜਿਹੜੇ ਹਥਿਆਰਬੰਦ ਹੁੰਦੇ ਨੇ ਤੇ ਇਸ ਨੌਜਵਾਨ ਨੂੰ ਗੋਲੀਆਂ ਮਾਰ ਦਿੰਦੇ ਨੇ। ਤੇ ਉਸ ਤੋਂ ਬਾਅਦ ਜਗਰਾਜ ਸਿੰਘ ਦੇ ਪਿਤਾ ਬਾਰੇ ਪਤਾ ਲੱਗਿਆ ਕਿ ਉਹਨਾਂ ਦਾ ਨਾਮ ਬਲਵੀਰ ਸਿੰਘ ਹੈ ਤੇ ਉਹਨਾਂ ਦੀ ਮੌਤ ਪਹਿਲਾਂ ਹੀ ਹੋ ਚੁੱਕੀ ਹੈ। ਯਾਨੀ ਕਿ ਜਗਰਾਜ ਸਿੰਘ ਦੇ ਜਿਹੜੇ ਫਾਦਰ ਸਾਹਿਬ ਨੇ ਉਹ ਇਸ ਦੁਨੀਆ ਦੇ ਵਿੱਚ ਨਹੀਂ ਹੈਗੇ ਤੇ ਉਹਨਾਂ ਦੀ ਜਿਹੜੇ ਮਾਤਾ ਨੇ ਸੁਖਦੀਪ ਕੌਰ, ਉਹਨਾਂ ਨੇ ਬੜੀ ਸਖਤ ਮਿਹਨਤ ਦੇ ਨਾਲ ਇਹਦਾ ਪਾਲਣ ਪੋਸ਼ਣ ਕੀਤਾ ਸੀਗਾ। ਹੁਣ ਇੱਕ ਹੋਰ ਜਿਹੜੀ ਦ ਇੰਡੀਅਨ ਐਕਸਪ੍ਰੈਸ ਅਦਾਰਾ ਵਾ, ਇੱਕ ਮੀਡੀਆ ਅਦਾਰਾ, ਉਹਦੇ ਵਿੱਚ ਜਿਹੜੀ ਖਬਰ ਛਪੀ ਹੈ ਇਸੇ ਹੀ ਘਟਨਾ ਨੂੰ ਲੈ ਕੇ। ਉਸ ਘਟਨਾ ਦੇ ਮੁਤਾਬਕ ਇਹ ਜਿਹੜਾ ਨੌਜਵਾਨ ਆ ਇਹ ਰਾਏਕੋਟ ਡਿਵੀਜ਼ਨ ਦੇ ਵਿੱਚ ਇਹਦਾ ਪਿੰਡ ਪੈਂਦਾ, ਲੁਧਿਆਣਾ ਜ਼ਿਲ੍ਹੇ ਦੇ ਵਿੱਚ ਨੱਥੂਵਾਲ ਪਿੰਡ ਹੈ ਤੇ ਇਹਦੇ ਬਾਰੇ ਦੱਸਿਆ ਜਾਂਦਾ ਕਿ ਉਹ 3 ਮਹੀਨੇ ਪਹਿਲਾਂ ਇੱਕ ਸਟੱਡੀ ਵੀਜ਼ੇ ਦੇ ਉੱਤੇ, ਸਟੂਡੈਂਟ ਵੀਜ਼ੇ ਦੇ ਉੱਤੇ ਕੈਨੇਡਾ ਆਇਆ ਸੀਗਾ। ਸਿਕਿਉਰਿਟੀ ਗਾਰਡ ਦੇ ਤੌਰ ਤੇ ਇੱਕ ਟਰਾਂਸਪੋਰਟ ਕੰਪਨੀ ਨਾਲ ਕੰਮ ਕਰਦਾ ਸੀ ਮਿਸੀਸਾਗਾ ਦੇ ਵਿੱਚ ਤੇ ਉਹ 16 ਨਵੰਬਰ ਦੀ ਗੱਲ ਹੈ ਜਦੋਂ ਇਹਨੂੰ ਰਾਤ ਨੂੰ ਗੋਲੀਆਂ ਮਾਰੀਆਂ ਗਈਆਂ ਤੇ ਉਸ ਤੋਂ ਬਾਅਦ ਇਹਨੂੰ ਹਸਪਤਾਲ ਲਿਜਾਇਆ ਗਿਆ। ਦੱਸਿਆ ਜਾ ਰਿਹਾ ਕਿ ਜਦੋਂ ਉਹਨੂੰ ਗੋਲੀਆਂ ਵੱਜੀਆਂ ਤੇ ਉਸ ਤੋਂ ਬਾਅਦ ਉਹਨੂੰ ਹਸਪਤਾਲ ਲਿਜਾਇਆ ਗਿਆ ਪਰ ਉਸ ਨੂੰ ਉੱਥੇ ਮ੍ਰਿਤਕ ਐਲਾਨ ਦਿੱਤਾ ਗਿਆ। ਇਹ ਪੋਸਟ ਗ੍ਰੈਜੂਏਟ ਸੀਗਾ ਨੌਜਵਾਨ ਮੈਥਮੈਟਿਕਸ ਦੇ ਵਿੱਚ ਤੇ ਪ੍ਰਾਈਵੇਟ ਸਕੂਲ ਟੀਚਰ ਦੇ ਤੌਰ ਤੇ ਪੰਜਾਬ ਦੇ ਵਿੱਚ ਕੰਮ ਕਰਦਾ ਸੀਗਾ ਤੇ ਉਹਨੇ ਫਿਰ ਤੁਹਾਨੂੰ ਪਤਾ ਹੈ ਕਿ ਇੱਕ ਬਿਹਤਰ ਭਵਿੱਖ ਦੇ ਲਈ, ਸੁਨਹਿਰੇ ਭਵਿੱਖ ਦੇ ਲਈ ਪੰਜਾਬ ਤੋਂ ਜਿਹੜੇ ਨੌਜਵਾਨ ਨੇ ਜਾਂ ਮੁੰਡੇ ਕੁੜੀਆਂ ਜਿੰਨੇ ਵੀ ਨੇ ਤਾਂ ਉਹ ਆਉਂਦੇ ਨੇ ਕੈਨੇਡਾ ਦੇ ਵਿੱਚ ਤੇ ਉਸੇ ਕਰਕੇ ਇਹ ਮੈਥਮੈਟਿਕਸ ਟੀਚਰ ਦੀ ਜਿਹੜੀ ਜੌਬ ਛੱਡ ਕੇ ਤੇ ਕੈਨੇਡਾ ਆਇਆ ਸੀਗਾ। ਤੇ ਉਸ ਤੋਂ ਬਾਅਦ ਦੱਸਿਆ ਗਿਆ ਕਿ ਇਹਦਾ ਇੱਕ ਵੱਡਾ ਭਰਾ ਜਿਹੜਾ ਉਹ ਦੁਬਈ ਰਹਿੰਦਾ ਵਾ। ਉਹਨਾਂ ਦੇ ਇੱਕ ਪਿੰਡ ਦੇ ਵਿੱਚ ਹੀ ਜਿਹੜੇ ਨੌਜਵਾਨ ਨੇ ਉਹਨਾਂ ਦੇ ਘਰਾਂ ਦੇ ਮਤਲਬ ਜਿਹੜੇ ਸਕੇ ਨੇ ਉਹਨਾਂ ਦੇ ਵਿੱਚੋਂ ਜਸਵੀਰ ਸਿੰਘ ਨੇ ਤੇ ਉਹਨਾਂ ਨੇ ਕਿਹਾ ਕਿ ਇਸ ਪਰਿਵਾਰ ਨੇ ਬੜੀ ਸਖਤ ਮਿਹਨਤ ਤੋਂ ਬਾਅਦ 20 ਲੱਖ ਰੁਪਈਆ ਇਕੱਠਾ ਕਰਕੇ ਜਿਹੜਾ ਉਹ ਇਸ ਨੌਜਵਾਨ ਨੂੰ ਕੈਨੇਡਾ ਭੇਜਿਆ ਸੀ ਪਰ ਉੱਥੇ ਜਾ ਕੇ ਇਸ ਨੌਜਵਾਨ ਦੇ ਨਾਲ ਇਹ ਬੜੀ ਮੰਦਭਾਗੀ ਘਟਨਾ ਵਾਪਰ ਗਈ ਜਿਹਦੇ ਕਰਕੇ ਨੌਜਵਾਨ ਹੁਣ ਇਸ ਦੁਨੀਆ ਦੇ ਵਿੱਚ ਨਹੀਂ ਰਿਹਾ। ਦੱਸਿਆ ਜਾ ਰਿਹਾ ਕਿ ਉਸ ਤੋਂ ਬਾਅਦ ਜਦੋਂ ਹਸਪਤਾਲ ਜਾਇਆ ਗਿਆ ਤੇ ਉਹ ਰਾਹ ਦੇ ਵਿੱਚ ਜਾਂਦਾ ਹੀ ਉਹਦੀ ਜਿਹੜੀ ਇਲਾਜ ਦੇ ਦਰਮਿਆਨ ਕਹਿ ਸਕਦੇ ਆਪਾਂ ਉਹਦੀ ਮੌਤ ਹੋ ਜਾਂਦੀ ਹੈ। ਤੇ ਉਸ ਤੋਂ ਬਾਅਦ ਇਹ ਨਹੀਂ ਲੱਗਿਆ ਪਤਾ ਕਿ ਜਿਹੜੇ ਲੋਕਾਂ ਨੇ, ਜਿਹੜੇ ਹਥਿਆਰਬੰਦ ਲੁਟੇਰਿਆਂ ਨੇ ਜਾਂ ਕਹਿ ਲਓ ਕਿ ਕਿਸੇ ਨੇ ਵੀ ਇਹਨੂੰ ਨਕਾਬਪੋਸ਼ ਵਿਅਕਤੀਆਂ ਨੇ ਗੋਲੀ ਮਾਰੀ ਹੈ ਤੇ ਉਹਨਾਂ ਨੇ ਕਿਸ ਮੰਤਵ ਦੇ ਨਾਲ ਗੋਲੀ ਮਾਰੀ ਹੈ, ਉਹਨਾਂ ਦਾ ਮੋਟਿਵ ਕੀ ਸੀ, ਉਹ ਕੀ ਲੁੱਟ ਕਰਨਾ ਚਾਹੁੰਦੇ ਸੀ ਜਾਂ ਕੀ ਸੀ, ਪਰ ਇਸ ਨੌਜਵਾਨ ਨੂੰ ਗੋਲੀ ਜਿਹੜੀ ਉਹ ਮਾਰ ਦਿੱਤੀ ਗਈ ਹੈ। ਇਹ ਇਸ ਵੇਲੇ ਓਨਟਾਰੀਓ ਪ੍ਰੋਵਿੰਸ ਦੇ ਵਿੱਚ ਮਿਸੀਸਾਗਾ ਦੇ ਵਿੱਚ ਜਿਹੜੀ ਆ ਉਹ ਰਹਿੰਦਾ ਸੀਗਾ ਤੇ ਮਿਸੀਸਾਗਾ ਦੇ ਵਿੱਚ ਇੱਕ ਟਰਾਂਸਪੋਰਟ ਕੰਪਨੀ ਹੈ ਜਿਹਦੇ ਵਿੱਚ ਇੱਕ ਯਾਰਡ ਦੇ ਉੱਤੇ, ਉਹਨਾਂ ਦੇ ਯਾਰਡ ਦੇ ਉੱਤੇ ਐਜ਼ ਐਨ ਸਿਕਿਉਰਿਟੀ ਗਾਰਡ ਉੱਥੇ ਇਹ ਨੌਜਵਾਨ ਕੰਮ ਕਰਦਾ ਸੀਗਾ। ਜੁਗਰਾਜ ਸਿੰਘ ਇਹਦਾ ਨਾਮ ਹੈ, 28 ਸਾਲ ਇਹਦੀ ਉਮਰ ਦੱਸੀ ਗਈ ਹੈ ਤੇ ਲੁਧਿਆਣਾ, ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਨੱਥੋਵਾਲ ਦਾ ਰਹਿਣ ਵਾਲਾ ਸੀਗਾ ਜਿਹੜਾ ਕਿ ਰਾਏਕੋਟ ਡਿਵੀਜ਼ਨ ਦੇ ਵਿੱਚ ਪੈਂਦਾ ਵਾ। ਸੋ ਜਿਹੜੇ ਇਹਨਾਂ ਦੇ ਪਰਿਵਾਰ ਦੇ ਨੇੜਲੇ ਨੇ ਰਿਸ਼ਤੇਦਾਰ ਜਾਂ ਆਂਢ ਗੁਆਂਢ, ਉਹਨਾਂ ਨੇ ਕੁਛ ਮੀਡੀਆ ਅਦਾਰਿਆਂ ਨੂੰ ਦੱਸਿਆ ਕਿ ਬੜੀ ਸਖਤ ਮਿਹਨਤ ਤੋਂ ਬਾਅਦ ਜਿਨ੍ਹਾਂ ਦੇ ਪਿਤਾ ਜੀ ਇਸ ਦੁਨੀਆ ਦੇ ਵਿੱਚ ਨਹੀਂ ਰਹੇ, ਬਲਵੀਰ ਸਿੰਘ, ਤੇ ਉਹਨਾਂ ਦੀ ਜਿਹੜੀ ਮਾਤਾ ਨੇ ਸੁਖਦੀਪ ਕੌਰ ਤੇ ਉਹਨਾਂ ਦਾ ਜਿਹੜਾ ਇੱਕ ਭਰਾ ਵਾ ਉਹ ਦੁਬਈ ਰਹਿੰਦਾ ਵਾ ਤੇ ਉਹਨਾਂ ਨੇ ਬੜੀ ਸਖਤ ਮਿਹਨਤ ਤੋਂ ਬਾਅਦ, ਇੱਕ ਘਾਲਣਾ ਤੋਂ ਬਾਅਦ, ਇੱਕ ਸੰਘਰਸ਼ ਤੋਂ ਬਾਅਦ ਇਸ ਨੌਜਵਾਨ ਨੂੰ ਕੈਨੇਡਾ ਭੇਜਿਆ ਸੀਗਾ ਸੁਨਹਿਰੇ ਭਵਿੱਖ ਦੇ ਲਈ। ਉੱਥੇ ਵੀ ਪੋਸਟ ਗ੍ਰੈਜੂਏਟ ਸੀਗਾ ਇਹ ਮੈਥਮੈਟਿਕਸ ਦੇ ਵਿੱਚ, ਪਰ ਬਾਵਜੂਦ ਕਿਉਂਕਿ ਕਈ ਵਾਰੀ ਬੰਦੇ ਨੂੰ ਲੱਗਦਾ ਕਿ ਮੈਂ ਸ਼ਾਇਦ ਇੱਕ ਬਿਹਤਰ ਭਵਿੱਖ ਦੀ ਤਲਾਸ਼ ਦੇ ਵਿੱਚ ਜੇ ਵਿਦੇਸ਼ ਜਾਵਾਂਗਾ ਤਾਂ ਮੈਂ ਸ਼ਾਇਦ ਜ਼ਿੰਦਗੀ ਵਧੀਆ ਕੱਟ ਲਾਂਗਾ, ਪਰ ਸੁਨਹਿਰੇ ਸੁਪਨਿਆਂ ਨੂੰ ਲੈ ਕੇ ਇਹ ਨੌਜਵਾਨ 3 ਮਹੀਨੇ ਪਹਿਲਾਂ ਕੈਨੇਡਾ ਦੀ ਧਰਤੀ 'ਤੇ ਉਤਰਿਆ ਸੀ ਪਰ ਉਹ ਜਿਹੜੇ ਸੁਪਨੇ ਨੇ ਪਰਿਵਾਰ ਦੇ ਵੀ ਤੇ ਇਸ ਨੌਜਵਾਨ ਦੇ ਵੀ, ਉਹ ਸੱਧਰਾਂ, ਉਹ ਚਾਅ ਮਿੱਟੀ ਦੇ ਵਿੱਚ ਮਿਲ ਗਏ ਨੇ ਕਿਉਂਕਿ ਇਸ ਨੌਜਵਾਨ ਦੀ ਲੰਘੇ ਦਿਨੀ ਮੌਤ ਹੋ ਗਈ ਹੈ। ਇਹ ਮੌਤ ਉਦੋਂ ਹੁੰਦੀ ਹੈ ਜਦੋਂ ਆਪਣੀ ਡਿਊਟੀ 'ਤੇ ਉਹ ਕੰਮ ਕਰ ਰਿਹਾ ਸੀਗਾ, ਜਦੋਂ ਆਪਣੀ ਡਿਊਟੀ ਕਰ ਰਿਹਾ ਸੀਗਾ। 2 ਨਕਾਬਪੋਸ਼ ਆਉਂਦੇ ਨੇ, ਉਹਨੂੰ ਗੋਲੀ ਮਾਰ ਦਿੰਦੇ ਨੇ, ਇਲਾਜ ਦੇ ਦੌਰਾਨ ਉਸ ਦੀ ਮੌਤ ਹੋ ਜਾਂਦੀ ਹੈ। ਨਕਾਬਪੋਸ਼ਾਂ ਦੇ ਬਾਰੇ ਇਹ ਨਹੀਂ ਪਤਾ ਲੱਗਿਆ ਕਿ ਉਹਨਾਂ ਦਾ ਮੋਟਿਵ ਕੀ ਸੀ,
ਕੀ ਉਹ ਚਾਹੁੰਦੇ ਸੀ, ਕੋਈ ਰੰਜਿਸ਼ ਸੀ ਜਾਂ ਕੋਈ ਲੁੱਟ ਦੇ ਇਰਾਦੇ ਦੇ ਨਾਲ ਇਹ ਕਤਲ ਜਿਹੜਾ ਉਹ ਕੀਤਾ ਗਿਆ। ਸੋ ਦੱਸਿਆ ਗਿਆ ਕਿ ਜੋ ਹੁਣ ਤੱਕ ਜੋ ਅਫੀਸ਼ੀਅਲ ਤੌਰ ਤੇ ਜਾਣਕਾਰੀ ਹੈ ਕਿ ਇਲਾਜ ਦੇ ਦਰਮਿਆਨ ਇਸ ਨੌਜਵਾਨ ਦੀ ਮੌਤ ਹੋ ਗਈ। ਸੋ ਇੱਕ ਹੋਰ ਬੜੀ ਮੰਦਭਾਗੀ ਖਬਰ ਜਿਹੜੀ ਆ ਉਹ ਕੈਨੇਡਾ ਤੋਂ ਆ ਰਹੀ ਹੈ ਤੇ ਇਸੇ ਤਰ੍ਹਾਂ ਆਪਾਂ ਦੇਖਦੇ ਹਾਂ ਕਿ ਕਿਵੇਂ ਲਗਾਤਾਰ ਇਹਨਾਂ ਮੰਦਭਾਗੀਆਂ ਖਬਰਾਂ ਦਾ ਜਿਹੜਾ ਸਿਲਸਿਲਾ ਹੈ, ਇਹਨਾਂ ਮਾੜੇ ਦੌਰ ਦਾ ਜੋ ਸਿਲਸਿਲਾ ਹੈ, ਵਿਦੇਸ਼ਾਂ ਦੀਆਂ ਧਰਤੀਆਂ ਤੇ ਪੰਜਾਬੀਆਂ ਨੂੰ ਜੋ ਇਹਨਾਂ ਚੀਜ਼ਾਂ ਦਾ ਸਾਹਮਣਾ ਕਰਨਾ ਪੈਂਦਾ ਆਪਣੀ ਰੋਜ਼ੀ ਰੋਟੀ ਦੀ ਕਮਾਈ ਦੇ ਲਈ, ਤਾਂ ਇਹ ਇੱਕ ਬੜੀ ਸੰਘਰਸ਼ਮਈ ਜ਼ਿੰਦਗੀ ਦੇ ਵਿੱਚੋਂ ਉਹਨਾਂ ਨੂੰ ਲੰਘਣਾ ਪੈਂਦਾ ਹੈ। ਸੋ ਜਿਵੇਂ ਇਹ ਖਬਰ ਨੱਥੂਵਾਲਾ ਪਿੰਡ ਦੇ ਵਿੱਚ ਪਹੁੰਚੀ ਤਾਂ ਆਲੇ ਦੁਆਲੇ ਦੇ ਪਿੰਡਾਂ ਦੇ ਵਿੱਚ ਪਰਿਵਾਰ ਦੇ ਜਿੰਨੇ ਵੀ ਸਨੇਹੀ ਨੇ, ਮਿੱਤਰ ਪਿਆਰੇ ਨੇ, ਉਹਨਾਂ ਦੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ। ਪਰਿਵਾਰ ਨੇ ਇਹ ਅਪੀਲ ਕੀਤੀ ਹੈ ਕਿ ਜਿਹੜੇ ਨੌਜਵਾਨ ਦੀ ਮ੍ਰਿਤਕ ਦੇਹ ਹੈ ਉਹਨੂੰ ਭਾਰਤ ਲਿਆਉਣ ਦੇ ਲਈ ਪੰਜਾਬ ਸਰਕਾਰ ਪੈਰਵਾਈ ਕਰੇ ਤੇ ਪਰਿਵਾਰ ਦੀ ਮਦਦ ਕਰੇ। ਬਹੁਤ ਬਹੁਤ ਧੰਨਵਾਦ। ਜਲਦ ਮਿਲਾਂਗੇ ਇੱਕ ਹੋਰ ਖਬਰ ਦੇ ਵਿੱਚ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ, ਪੰਜਾਬੀ TV USA।